सलाम सत श्री अकाल नमस्कार दोस्तों, मैं अहमद रज़ा पंजाबी और मेरे नाल इन हरमिंदर सिंह संघा जी और गोल्डी सिंह मल्ली जी। ਅੱਜ ਅਸੀਂ ਇੱਕ ਬਾਲ ਤੇ ਨਿਕਲੇ ਹਾਂ, ਜਿਵੇਂ ਹਮੇਸ਼ਾ ਅਸੀਂ ਬਾਲ ਤੇ ਨਿਕਲਦੇ ਹਾਂ। ਉਹ ਥਾਵਾਂ ਜਿਹੜੀਆਂ ਪਾਰਟੀਸ਼ਨ ਤੋਂ ਪਹਿਲੇ ਉਹਨਾਂ ਸਿੱਖ ਸਰਦਾਰਾਂ ਦੀਆਂ ਹੈ ਸਨ ਤੇ ਉਹਨਾਂ 'ਚ ਕੋਈ ਨਾ ਕੋਈ ਜੀ ਲੱਭਦਾ ਸਾਡੇ ਤੱਕ ਆਪੜਦਾ ਹੈ। ਇਸ ਵੇਲੇ ਮੇਰੇ ਨਾਲ ਹਰਮਿੰਦਰ ਸਿੰਘ ਸੰਘਾ ਜੀ ਹਨ। ਅਸੀਂ ਇਹਨਾਂ ਦੇ ਪਿੰਡ ਜਾ ਰਹੇ ਹਾਂ 276 ਡੰਡੇਵਾਲ, ਔਰ ਇਹ ਪੈਂਸਰਾ ਦੇ ਬਿਲਕੁਲ ਨਾਲ ਪੈਂਦਾ ਹੈ। ਜੰਗ ਰੋਡ ਤੇ ਹੈ ਔਰ ਲੈਲਪੁਰ ਤੋਂ ਜਦੋਂ ਅਸੀਂ ਜੰਗ ਨੂੰ ਜਾਈਏ ਤੇ ਉਹਦੇ ਤੇ ਪਿੰਡ ਆਏਗਾ। ਅਸੀਂ ਚੱਲੇ ਹਾਂ ਸਮੁੰਦਰੀ ਮੋਟਰਵੇ ਉਤਰੇ ਹਾਂ ਔਰ ਅੱਗੇ ਡਿਜਕੋਟ ਆਏ ਹਾਂ ਤੇ ਡਿਜਕੋਟ ਤੋਂ ਅਸੀਂ ਅੰਦਰ ਜਾ ਰਹੇ ਹਾਂ। ਸੋ ਸੰਘਾ ਸਾਹਿਬ ਦਾ ਪਿੰਡ ਅੱਜ ਲੱਭਣ ਦੀ ਕੋਸ਼ਿਸ਼ ਕਰਾਂਗੇ। ਇਹਦੇ ਫਾਦਰ ਜਿਹੜੇ ਸਨ ਇਹਨਾਂ ਦੇ, ਉਹਨਾਂ ਦੀ ਉਸ ਵੇਲੇ ਏਜ ਕੋਈ 18-20 ਸਾਲ ਸੀ ਜੀ ਜਦੋਂ ਇੱਥੋਂ ਗਏ। ਹਾਂਜੀ ਹਾਂਜੀ, ਔਰ ਇਹਨਾਂ ਦੇ ਦਾਦਾ ਜਿਹੜੇ ਸਨ ਇਹਨਾਂ ਨੇ ਫਿਰ ਇਸ ਵੇਲੇ ਇੱਥੋਂ ਮਾਈਗ੍ਰੇਸ਼ਨ ਕੀਤੀ ਸੀ। ਸੋ ਅੱਜ ਉੱਥੇ ਲੱਭਦੇ ਹਾਂ ਤੇ ਵੇਖਦੇ ਹਾਂ ਕਿ ਉਹ ਘਰ ਸਲਾਮਤ ਹੈ, ਲੋਕ ਜਾਣਦੇ ਹਨ ਨਹੀਂ ਹਨ। ਇੱਕ ਚਾਚਾ ਜੀ ਜਾ ਰਹੇ ਸਨ ਤੇ ਉਹ ਇਹਨਾਂ ਨੂੰ ਮਿਲਣ ਆ ਗਏ। ਤੇ ਸੰਘਾ ਸਾਹਿਬ ਕੁਝ ਦੱਸੋ ਕਿਹੜਾ ਪਿੰਡ ਤੇ ਕਿਵੇਂ? ਮੈਂ ਠੀਕ ਦੱਸ ਰਹੀ ਹਾਂ? ਕੋਈ ਤੁਸੀਂ ਐਡ ਕਰਨਾ ਚਾਹੋ ਇਹਦੇ 'ਚ? ਪਹਿਲਾਂ ਤਾਂ ਮੈਂ ਤੁਹਾਡਾ ਥੈਂਕ ਯੂ ਕਰਦਾ ਜਿਨ੍ਹਾਂ ਨੇ ਇੰਨੀ ਹਿੰਮਤ ਕਰਕੇ ਜਿਹੜਾ ਸਾਨੂੰ ਇਹ ਤਾਂ ਐਂ ਕਹਿ ਸਕਦੇ ਹਾਂ ਵੀ ਕੋਈ ਇੱਕ ਕਰਿਸ਼ਮਾ ਹੀ ਹੋ ਗਿਆ ਹੈਗਾ ਵੀ ਅਸੀਂ ਨੇੜੇ ਪਹੁੰਚ ਚੱਲੇ ਹਾਂ ਜਿੱਥੇ ਅਸੀਂ ਪਹੁੰਚਣਾ। ਚੱਕ 276 ਸਾਡੇ ਬਜ਼ੁਰਗਾਂ ਦੀ ਧਰਤੀ ਆ। ਇੱਥੇ ਉਹ 18 ਸਾਲ ਦੀ ਉਮਰ ਦੇ ਵਿੱਚ ਇੱਥੋਂ ਛੱਡ ਕੇ ਚਲੇ ਗਏ ਸੀ। ਹਾਏ, ਤੇ ਬਹੁਤ ਹੀ ਮਨ ਬਹੁਤ ਦੇਰ ਤੋਂ ਕਰਦਾ ਸੀ ਵੀ ਇੱਥੇ ਜਾਵਾਂ। ਅੱਜ ਉਹ ਸਾਨੂੰ ਮੌਕਾ ਮਿਲ ਗਿਆ ਹੈ ਔਰ ਮੈਨੂੰ ਬੜੀ ਖੁਸ਼ੀ ਹੋਈ ਹੈ। ਸਾਡੇ ਭਾਈ ਸਾਹਿਬ ਸਾਡੇ ਕੋਲ ਖੜ ਕੇ ਸਾਨੂੰ ਮਿਲ ਕੇ ਜਾ ਰਹੇ ਨੇ। ਇੱਥੋਂ ਪਤਾ ਲੱਗਦਾ ਕਿਹੋ ਜਿਹਾ ਪਿਆਰ ਉਹ ਇੱਥੇ ਛੱਡ ਕੇ ਗਏ ਨੇ। ਇਹ ਪਿਆਰ ਇਸੇ ਤਰ੍ਹਾਂ ਸਲਾਮਤ ਰਹੇ। ਇਹ ਮੇਰਾ ਪਹਿਲਾ ਉਪਰਾਲਾ ਹੈ। ਉਹ ਵੀ ਇਹਨਾਂ ਨੇ ਰਾਜਾ ਸਾਹਿਬ ਨੇ ਇੱਕ ਜਿਹੜੀ ਮੁਸ਼ਕਲ ਸੀਗੀ ਉਹਨੂੰ ਹੱਲ ਕਰ ਦਿੱਤਾ ਆ। ਸਾਨੂੰ ਪਿੰਡ ਦੇ ਬੰਦੇ ਇੰਤਜ਼ਾਰ ਕਰ ਰਹੇ ਨੇ ਤੇ ਅਸੀਂ ਉਹ ਘੜੀ ਨੂੰ ਉਡੀਕਦੇ ਹਾਂ ਜਦੋਂ ਅਸੀਂ ਉਹਨੂੰ ਮਿਲ ਸਕੀਏ ਤੇ ਆਪਣੇ ਪਿੰਡ ਨੂੰ ਦੇਖ ਸਕੀਏ। ਜਾ ਰਹੇ ਹਾਂ ਜੀ ਅਸੀਂ, ਜਿਵੇਂ ਕਿ ਸੰਘਾ ਸਾਹਿਬ ਦੱਸ ਰਹੇ ਸੀ, ਲੋਕਾਂ ਨਾਲ ਕੋਈ ਕੰਟੈਕਟ ਹੋ ਚੁੱਕਾ ਹੈ ਤੇ ਉਡੀਕ ਰਹੇ ਨੇ ਸਾਨੂੰ ਤੇ ਚੱਲਦੇ ਹਾਂ ਫਿਰ ਉੱਥੇ। ਤੇ ਇਹਦਾ ਇੱਕ ਬਹਾਨਾ ਜਿਹੜੇ ਬਣੇ, ਗੋਲਡੀ ਸਿੰਘ ਬੱਲੀ ਜੀ ਮੇਰੇ ਦੋਸਤ ਜਿਹੜੇ 2 ਸਾਲ ਪਹਿਲੇ ਇੱਥੇ ਆਏ, ਉਹਨਾਂ ਦੇ ਚਾਚਾ ਜੀ ਨੇ, ਉਹਨਾਂ ਦੇ ਬਹੁਤ ਕਰੀਬੀ ਨੇੜਤਾ ਵਾਲੇ ਨੇ ਤੇ ਇਹਨਾਂ ਨੇ ਦੱਸਿਆ ਸੀ। ਤੇ ਮੈਂ ਕਿਹਾ ਆ ਜਾਓ ਪੰਜਾਬ ਵਿੱਚ ਤੇ ਜਿਹੜੀ ਥਾਂ ਹੈ ਲੱਭ ਲਵਾਂਗੇ। ਤੇ ਪੰਜਾਬ ਦੇ ਅੰਦਰ ਪੰਜਾਬੀ ਰੁਲ ਜਾਵੇ ਇਹ ਕਿਵੇਂ ਹੋ ਸਕਦਾ? ਸੋ ਰੁਲਣ ਨਹੀਂ ਦੇਣਾ ਜੀ, ਲੱਭ ਲਵਾਂਗੇ ਸਾਰਿਆਂ ਦੀਆਂ ਥਾਵਾਂ ਤੇ ਲੱਭਣੀਆਂ ਵੀ ਚਾਹੀਦੀਆਂ ਹਨ। ਆ ਗਏ ਬਹੁਤ ਖੁਸ਼ੀ, ਚੰਦ ਚੜ ਗਿਆ ਸਾਡੇ ਲਈ। ਆਇਆਂ ਜੀ, ਸਾਨੂੰ ਵੀ ਬਹੁਤ ਖੁਸ਼ੀ। ਲਓ ਜੀ, ਹੋ ਰਹੀ ਹੈ ਜੀ ਜੀ ਆਇਆਂ ਨੂੰ ਕਿਹਾ ਜਾ ਰਹੀ ਹੈ ਸੰਘਾ ਸਾਹਿਬ ਨੂੰ ਤੇ ਅੱਪੜ ਚੁੱਕੇ ਹਾਂ ਅਸੀਂ ਜਨਾਬੇ ਅਲੀ। ਹਾਂਜੀ ਮੁਗਲ ਸਾਹਿਬ, ਜਨਾਬੇ ਅਲੀ, ਅਫਜ਼ਲ ਸਾਹਿਬ, ਮੁਹੱਬਤ ਤੁਹਾਡੀ ਜਨਾਬ। ਤੁਸੀਂ ਇੰਨੇ ਖਲੂਸ ਨਾਲ ਇੰਨੀ ਮੁਹੱਬਤ ਦੇ ਨਾਲ ਜੀ ਆਇਆਂ ਨੂੰ ਕਹਿ ਰਹੇ। ਸਾਡੇ ਵੱਡਿਆਂ ਦਾ ਪਿਆਰ ਹੈ ਜੀ, ਬੜਾ ਚੰਗਾ ਲੱਗਦਾ। ਹਾਂਜੀ, ਸਾਡੇ ਨਾ ਕੁਝ ਪਹਿਲੇ ਮੇਰਾ ਰਾਬਤਾ ਹੋ ਗਿਆ ਸੀ ਇਹਨਾਂ ਦੇ ਨਾਲ ਤੇ ਇਹਨਾਂ ਨੂੰ ਮੈਂ ਦੱਸਿਆ ਸੀ ਕਿ ਇਸ ਤਰੀਕੇ ਨਾਲ ਅਸੀਂ ਆ ਰਹੇ ਹਾਂ। ਮੁਗਲ ਸਾਹਿਬ ਥੋੜਾ ਖੁਸ਼ਕਿਸਮਤੀ ਦੇ ਨਾਲ ਇਹ ਆ ਕਿ ਇਹਨਾਂ ਦੇ ਵੱਡਿਆਂ ਦਾ ਇਹਨਾਂ ਦੇ ਨਾਲ ਲਿੰਕ ਸੀ। ਉਹਨਾਂ ਦੇ ਨਾਲ ਉਹ ਜੀ ਆਇਆਂ ਨੂੰ ਇੱਥੇ ਆਖਣ ਆਏ ਨੇ। ਪੈਂਸਰਾ ਚੌਕ ਦੇ ਵਿੱਚ ਅਸੀਂ ਖੜੇ ਹਾਂ। ਵੈਲਕਮ ਜੀ। ਹੋਰ ਸੁਣਾਓ ਜੀ, ਠੀਕ ਠਾਕ ਹੋ? ਸੇ ਠੀਕ ਆ? ਆਏ ਸਰਦਾਰ ਜੀ, ਫਿਰ ਸਰਦਾਰ ਜੀ ਦੇ ਅੰਜੂ ਫਿਰ ਸਰਦਾਰ ਜੀ ਵਗ ਰਹੇ ਨੇ ਜੀ। ਸਾਡੇ ਦੋਸਤ ਆ ਤੁਹਾਡੀ ਪ੍ਰੋਡਕਸ਼ਨ ਲਈ ਪੁਲਿਸ ਵੀ ਜੀ। ਅੱਛਾ ਜੀ, ਵੀਡੀਓ ਬਣਾਓ। ਪੁਲਿਸ ਵੱਲੋਂ ਵੀ ਵੈਲਕਮ ਜੀ ਆਇਆਂ ਨੂੰ ਕਿਹਾ ਜਾ ਰਹੀ ਹੈ ਜੀ ਸਰਦਾਰ ਜੀ ਨੂੰ। ਜੀ ਆਇਆਂ। ਚਲਿਏ ਜੀ ਆਪਾਂ ਅੱਗੇ ਚਲਿਏ ਜੀ। ਕਿਵੇਂ ਤੁਸੀਂ ਅੱਗੇ ਲੱਗੋ ਤੇ ਅਸੀਂ ਤੁਹਾਡੇ ਪਿੱਛੇ। ਚਲਿਏ ਜੀ ਫਿਰ ਉੱਥੇ ਪਿੰਡ ਬਹਿ ਕੇ ਕਰਦੇ ਹਾਂ। ਮੱਲੀ ਸਾਹਿਬ ਬੈਠੋ ਜੀ। ਦੋਸਤੋ, ਇਸ ਵੇਲੇ ਅਸੀਂ ਪੈਂਸਰਾ ਤੋਂ ਡੰਡੇਵਾਲ ਪਿੰਡ ਜਿਹੜਾ ਹੈ ਉਸ ਸਾਈਡ ਤੇ ਮੁੜ ਗਏ ਹਾਂ ਔਰ ਸਾਡੇ ਅੱਗੇ ਜਿਹੜੀ ਕਾਰ ਜਾ ਰਹੀ ਹੈ ਇਹ ਸਾਨੂੰ ਗਾਈਡ ਕਰ ਰਹੀ ਹੈ। ਉਹਨਾਂ ਦੇ ਪਿੱਛੇ ਜਨਾਬ ਅਸੀਂ ਜਾ ਰਹੇ ਹਾਂ ਤੇ ਪਿੰਡ ਨੇੜੇ ਹੀ ਹੈ, ਕੋਈ ਬਹੁਤ ਜ਼ਿਆਦਾ ਦੂਰ ਨਹੀਂ ਹੈ। ਤੇ ਇਹਨਾਂ ਨੇ ਜਿਵੇਂ ਵੈਲਕਮ ਕੀਤਾ, ਬੜੀ ਦਿਲ ਦੀ ਖੁਸ਼ੀ ਹੋਈ ਕਿ ਪੰਜਾਬੀਆਂ ਦੇ ਦਿਲ ਇੰਨੇ ਖੁੱਲੇ ਹੋਣੇ ਚਾਹੀਦੇ ਨੇ ਕਿ ਇਹਨਾਂ ਨੂੰ ਸਿਰਫ ਅੱਜ ਹੀ ਪਤਾ ਲੱਗਿਆ। ਤੇ ਲੋਕ ਇੱਥੇ ਜਿਹੜੇ ਸਨ ਕੋਈ 15-20 ਲੋਕ ਇੱਥੇ ਇਕੱਠੇ ਸਨ ਔਰ ਉਹਨਾਂ ਨੇ ਬੜੇ ਬਰਵੇਂ ਤਰੀਕੇ ਦੇ ਨਾਲ ਜੀ ਆਇਆਂ ਨੂੰ ਕਿਹਾ। ਤੇ ਅੱਗੇ ਪਿੰਡ ਚੱਲਦੇ ਆ ਤੇ ਪਿੰਡ ਦੇਖਦੇ ਆ ਕਿ ਪਿੰਡ ਕੀ ਵਾਪਰਦੀ ਹੈ। ਜੀ आओ जी संगत।
ਹਾਂਜੀ ਅਸੀਂ ਨਾ ਇੱਥੇ ਨਾ ਜਿਹੜਾ ਆ ਘਰ ਹੈ ਨਾ ਹਾਂਜੀ ਇੱਥੇ ਗੁਰਦੁਆਰਾ ਹੁੰਦਾ ਸੀ। ਅੱਛਾ ਜੀ। ਇਸ ਥਾਂ ਤੇ ਜੀ ਹਾਂਜੀ ਆ ਕੋਨਾ ਸਾਰਾ ਨਾ ਇੱਥੇ ਤੱਕ ਇੱਥੇ ਗੁਰਦੁਆਰਾ ਸੀ। ਉਸ ਖੁੰਝੇ ਤੋਂ ਲੈ ਕੇ ਇੱਥੇ ਤੱਕ। ਹਾਂਜੀ, ਇਹਦੇ ਵਿੱਚ ਖੂਹ ਹੁੰਦਾ ਸੀਗਾ। ਅੱਛਾ ਆ ਇੱਥੇ ਤੱਕ ਨਾ ਦੀਵਾਰ ਤੱਕ ਸਾਰਾ ਇਹ ਕੋਈ ਪੁਰਾਣਾ ਮੈਨੂੰ ਕੋਈ ਪੁਰਾਣੀ ਥੋੜੇ ਜਿਹਾ ਲੇਕਿਨ ਇਹ ਫਿਰ ਬਾਅਦ ਬਣੇ। ਸਾਰੇ ਬਾਅਦ ਚ ਦੁਬਾਰਾ ਬਣ ਗਿਆ ਹੋਇਆ, ਪੁਰਾਣਾ ਤਾਂ ਘਰ ਹੀ ਕੋਈ ਨਹੀਂ। ਅੱਛਾ ਤੇ ਕੋਈ ਗੁਰਦੁਆਰਾ ਤੇ ਫਿਰ ਪੂਰਾ ਡਹਿ ਗਿਆ। ਹਾਂਜੀ ਕੋਈ ਨਹੀਂ, ਉਹਦਾ ਘਰ ਹੁਣ ਦੇਖੋ ਨਾ ਇਹ ਹੱਤਾ ਸੀ, ਇਹਦੇ ਤੋਂ 15 ਘਰ ਆ। ਅੱਛਾ 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 ਠੀਕ ਹੈ ਠੀਕ। ਇੰਨੀ ਵੀ ਜਗ੍ਹਾ ਬੈਕ ਸਾਈਡ ਤੇ ਵੀ ਇੰਨਾ ਖੁੱਲਾ ਹੱਤਾ ਸੀ। ਖੂਹ ਅਸੀਂ ਦੇਖਿਆ ਇੱਥੇ ਜਿਹੜਾ ਹੁੰਦਾ ਸੀ ਉਹ ਵੀ ਬੰਦ ਕਰ ਦਿੱਤਾ। ਹਾਂ ਹੁਣ ਤੁਹਾਡੇ ਬਜ਼ੁਰਗਾਂ ਦਾ ਕੀ ਨਾਮ? ਸੋਹਣ ਸਿੰਘ ਸੰਘਾ, ਜਵਾਲਾ ਸਿੰਘ ਸੰਘਾ, ਧੰਨਾ ਸਿੰਘ, ਰਤਨ ਸਿੰਘ, ਹਾਂਜੀ, ਇਹ ਮੁਰਸ਼ਾ ਸਿੰਘ। ਜਿਹੜੇ ਜਿਹਨਾਂ ਸਵਰਨ ਸਿੰਘ ਆਏ ਸੀ ਉਹਨਾਂ ਦੇ ਦਾਦੇ ਦਾ ਨਾਮ ਸੀਗਾ ਕਾਬਲ ਸਿੰਘ। ਕਾਬਲ ਸਿੰਘ ਸਾਡੇ ਉਹ ਦੂਸਰੇ ਚਾਚਿਆਂ ਚੋਂ, ਉਹਨਾਂ ਦੇ ਸਾਡੇ ਉਸ ਪਰਿਵਾਰ ਚ ਹੀ ਆ। ਉਹ ਸਗਾ ਘਰ ਇਧਰ ਸਾਈਡ ਤੇ। ਆਜੋ ਅੱਛਾ ਉਹ ਜੀ। ਤੋਂ ਸਾਬ ਲਾ ਆਜੋ ਪੈਦਲ ਚੱਲਦੇ ਚੱਲਦੇ ਆਜੋ ਤੋਂ ਪੈਦਲ ਚੱਲਦੇ। ਆਏ ਸੀ। ਹਾਂਜੀ ਆਏ ਸੀ। ਉਹ ਵੀ ਉਹ ਸਾਡੇ ਪਾਪਾ ਜੀ ਦੇ ਚਾਚਾ ਜੀ ਦੇ ਲੜਕੇ ਆ। ਹਾਂਜੀ ਫੈਮਿਲੀ ਵੀ ਆਈ ਸੀ। ਸਰਵਣ ਉਹ ਤਾਂ 15-20 ਦਿਨ ਜਾ ਕੇ ਜਾਂਦੇ ਹੁੰਦੇ ਸੀ ਇੱਥੇ। ਅੱਛਾ ਜੀ। ਘਰ ਵਾਲੀ ਗੱਲ ਸੀ ਉਹ ਤਾਂ ਅੱਛਾ ਜੀ। ਘਰੇ ਦੇ ਨਾਲ ਭਰਜਾਈ ਵੀ ਆਏ ਸੀ। ਅੱਛਾ ਜੀ। ਸੁੰਦਰ ਕੌਰ ਸਿੰਘ ਦਾ ਨਾਮ। ਅੱਛਾ ਜੀ। ਅਸੀਂ 48 ਸਾਲ ਤੋਂ ਕੈਨੇਡਾ ਚਲੇ ਗਏ ਆ ਤੇ 76 ਚ ਉਧਰ ਚਲੇ ਗਏ ਸੀਗੇ ਤੇ ਫਿਰ ਪਿੰਡ ਦੇ ਵਿੱਚ ਬਹੁਤ ਥੋੜਾ ਸਾਡਾ ਤਲਕਾ ਤੇ ਉੱਥੇ, ਪਰ ਸਾਨੂੰ ਜਿਹੜੇ ਪਹਿਲੇ ਸਾਡੇ ਪਾਪਾ ਜੀ ਦੇ ਚਾਚਾ ਜੀ ਨੇ ਉਹਨਾਂ ਸਾਰਿਆਂ ਦਾ ਪਤਾ, ਪਰ ਉਸ ਤੋਂ ਅੱਗੇ ਜਿਹੜੇ ਗਾਹਾਂ ਕਜ਼ਨ ਸੀਗੇ ਉਹਨਾਂ ਬਾਰੇ ਨਹੀਂ ਪਤਾ। ਹਾਦਸਾ ਜਿਹੜਾ ਹੁੰਦਾ ਸੀ ਨਾ ਹਾਂਜੀ। ਉਹਨਾਂ ਦਾ ਆਹ ਕੋਨਾ ਸੀ, ਆਹ ਬੈਠ ਹੁੰਦੀ ਸੀ ਉਹਨਾਂ ਦੀ ਇੱਥੇ। ਇਹ ਸਵਰਨ ਸਿੰਘ ਉਹਨਾਂ ਦੀ। ਹਾਂਜੀ। ਅੱਛਾ ਜੀ। ਪਿੱਛੇ ਇਹ ਸਾਰਾ ਘਰ ਸੀਗਾ। ਹੁਣ ਉਹਨਾਂ ਦੇ ਨਾਂ ਪਤਾ ਨਹੀਂ ਪਿੱਛੇ 47 ਰਾਤ ਬੰਦੇ ਹੁਣ ਬੰਦੇ ਕੋਈ ਵੀ ਨਹੀਂ ਬੰਦਾ, ਸਿਆਣਾ ਬੰਦਾ ਹੀ ਕੋਈ ਨਹੀਂ ਸੀ। ਗਰਾਂ ਦੁਨੀਆ ਜਾਂ ਆਏ ਸੀਗੇ ਭਾਈ ਹੁਣੀ। ਥੋੜਾ ਜਿਹਾ ਇੱਥੇ ਅੱਗੇ ਆ ਜਾਓ, ਇੱਥੋਂ ਦੇਖ ਲਓ। ਅਸਲ ਨਾਲ ਜੀ ਜਿਹੜੇ ਪੁਰਾਣੇ ਬੰਦੇ ਸਿਆਣੇ ਹੈਗੇ ਨਾ, ਜਿਹਨਾਂ ਨੂੰ ਸਾਰਾ ਪਤਾ ਆ, ਉਹ ਗੁਜ਼ਰ ਗਏ ਨੇ। ਹਾਂਜੀ ਹਾਂਜੀ। ਸਾਡੇ ਵੀ ਬਜ਼ੁਰਗਾਂ ਜਿਹੜੇ ਉਹ ਇੰਡੀਆ ਤੋਂ ਆਏ ਨੇ, ਜਦੋਂ ਆਪਣਾ ਗਾੜੇ ਪਏ ਆ। ਸਾਡੇ ਬਜ਼ੁਰਗਾਂ ਨੇ ਬਹੁਤ ਜਿੱਦਾਂ ਵੀ ਗੱਲਾਂ ਬਾਤਾਂ ਦੱਸੀਆਂ, ਕਿੱਦਾਂ ਵਿਛੜੇ, ਕੀ ਹੋਇਆ, ਪਰ ਉਹਨਾਂ ਦੇ ਹੁੰਦਿਆਂ ਹੋਇਆਂ ਮੈਂ ਆ ਨਹੀਂ ਸਕਿਆ, ਨਾ ਉਹ ਆ ਸਕੇ ਦੁਬਾਰਾ ਉਸ ਵੇਲੇ। ਆਹ ਸਾਡੇ ਨਾ ਤਾਇਆਜ਼ਾਦ ਭਾਈ ਆ, ਤਾਇਆ ਇਬਰਾਹੀਮ ਦੇ ਬੇਟੇ। ਅੱਛਾ ਜੀ। ਅੱਛਾ ਜੀ। ਖਤ ਇਧਰੋਂ ਵੀ ਖਤ ਇਧਰੋਂ ਗਿਆ ਹੋਇਆ, ਖਤ ਇਧਰੋਂ ਲਿਖਿਆ ਗਿਆ। ਜਿੰਨਾ ਵੀ ਸਾਡਾ ਦੀਨ ਮੁਹੰਮਦ। ਅੱਛਾ ਜੀ। ਚਿਰਾਗ ਦੀਨ ਹੁਣ ਸਾਡੇ ਹਾਂਜੀ ਹੋਰ ਵਿੱਚ ਲਿਖਿਆ ਹੋਇਆ। ਚਿਰਾਗ ਦੀਨ ਤੇ ਤੁਸੀਂ ਬਾਈ ਉਹ ਬੇਟੇ ਸਾਡੇ ਨੇ। ਤਾਇਆ ਸੀ। ਅੱਛਾ ਤੁਹਾਡੇ ਤਾਇਆ ਸੀ। ਆ ਉਹਨਾਂ ਦਾ ਖਾਤਾਂ ਦੇ ਵਿੱਚ ਜ਼ਿਕਰ ਹੈ ਬੜਾ। ਹਾਂ ਹਾਂ ਅੱਛਾ ਅੱਛਾ ਅੱਛਾ। ਸ਼ੁਕਰ ਹੈ ਜੀ, ਸ਼ੁਕਰ ਹੈ। ਤੇ ਤੁਸੀਂ ਕੋਈ ਦੱਸੋ ਇਹਨਾਂ ਨੂੰ, ਹਾਂਜੀ। ਕੋਈ ਪੁੱਛੋ ਇਹਨਾਂ ਤੋਂ ਪੁੱਛ। ਅਸੀਂ ਡੰਡੇਵਾਲ ਤੋਂ ਜੀ ਪਿੱਛੋਂ ਤੇ ਡੰਡੇ ਵਾਲੇ। ਹਾਂਜੀ 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 ਹਾਂਜੀ। ਡੰਡੇਵਾਲ ਤੋਂ ਉੱਥੋਂ ਪਿੱਛੋਂ ਤੇ ਫਿਰ ਬਜ਼ੁਰਗ ਇੱਧਰ ਆ ਗਏ ਹਾਂਜੀ। ਤੇ ਜਦੋਂ ਆਹ ਮੰਦਭਾਗਾ ਭਾਣਾ ਵਰਤਿਆ, ਪਿੱਛੇ ਮੁੜਨਾ ਪਿਆ। ਫਿਰ ਅਸੀਂ ਹੁਣ ਜਾ ਕੇ ਡੰਡੇਵਾਲ ਦੇ ਵਿੱਚ ਨਹੀਂ ਰਹਿੰਦੇ, ਹੁਸ਼ਿਆਰਪੁਰ ਦੇ ਵਿੱਚ ਪਿੰਡ ਚੱਕ ਗੁਜਰਾ ਆ ਤੇ ਉੱਥੇ ਸਾਡਾ ਸਾਰਾ ਪਰਿਵਾਰ, ਸਾਡੇ ਪਿਤਾ ਜੀ 3 ਭਰਾ, ਸੋਹਣ ਸਿੰਘ, ਮੋਹਨ ਸਿੰਘ, ਦਰਸ਼ਨ ਸਿੰਘ, ਸਾਡੇ ਬਾਬਾ ਜੀ ਜਵਾਲਾ ਸਿੰਘ ਤੇ ਕਿਰਪਾ ਸਿੰਘ ਸਾਡੇ ਵੱਡੇ ਬਾਬਾ ਜੀ। ਜਵਾਲਾ ਸਿੰਘ ਦੇ ਘਰ ਦਾ ਪਤਾ ਉਹਨਾਂ ਨੂੰ ਤੁਹਾਨੂੰ? ਇੱਥੇ ਕਿੱਥੇ ਉਹਨੇ ਨਿਆਣੇ ਦੇ ਕੋਲ ਛੋਟੇ ਸੀ ਅਸੀਂ। ਅੱਛਾ ਜੀ। ਅੱਛਾ। ਇਹ ਤੇ ਆਂਦੇ ਰਹੇ ਨੇ ਇਹਨਾਂ ਦੇ ਜਿਹੜੇ ਬਾਪੂ ਸਨ, ਉਹ ਖਤ ਖੁਤ ਲਿਖਦੇ ਰਹੇ ਨੇ। ਹਾਂਜੀ। ਤੋਂ ਪਤਾ ਕੋਈ ਹੈ ਪੁਰਾਣੇ ਖਤਾਂ ਚ ਕੋਈ ਕਿਸੇ ਨੂੰ ਕਿਹੜੀ ਥਾਂ ਸੀ, ਘਰ ਕਿਵੇਂ ਸੀ? ਸਾਡਾ ਕੋਈ ਵੀ ਨਹੀਂ ਸਿਆਣਾ ਜੀ। ਸਵਾਲ ਪਿੰਡ ਚ ਬੜਾ ਸਾਨੂੰ ਬਜ਼ੁਰਗ ਮਿਲ ਜਾਏ, ਕੋਈ ਨਹੀਂ ਮਿਲੇਗਾ। ਹੁਣ ਜਿਹੜੇ ਸਿਆਣੇ ਵਿੱਚ ਜੀ ਕੋਈ ਨਹੀਂ ਰਿਹਾ ਬਸ। ਤੇ ਪੁਰਾਣੀਆਂ ਜਿਹੜੀਆਂ ਪੱਤੀਆਂ ਹੁੰਦੀਆਂ ਸਨ ਕਿ ਇਹ ਫਲਾਣਿਆਂ ਦੀ ਪੱਤੀ ਹੈ, ਫਲਾਣੇ ਦੇ ਪਿੰਡਾਂ ਦੇ ਵਿੱਚ ਨਾ ਜ਼ਮੀਨਾਂ ਦੀ ਹੁੰਦੀ ਹੈ, ਤੇ ਉਹਨਾਂ ਦਾ ਘਰ ਉਹ ਫਲਾਣਾ ਹੈ, ਕੋਈ ਉਸ ਤਰ੍ਹਾਂ ਦਾ ਹੈ ਆਪਾਂ ਨੂੰ ਪਤਾ? ਪਾਣ ਵਾਲਾ ਹੱਥ ਇਹਨਾਂ ਦਾ ਜੀ। ਹੈ ਹੱਥ ਇਹਦੇ ਚ ਵੀ ਇਹਦੇ ਘਰ ਬਣ ਗਏ ਕਿ ਪਤਾ ਇਹਦਾ ਨਹੀਂ ਘਰ ਬਣ ਗਿਆ ਜੀ। ਇਹ ਖੂਹੀ ਵਾਲੇ ਦੇ ਹੁੰਦੇ ਸੀ। ਖੂਹੀ ਵਾਲਾ ਦੱਸੋ ਜੀ ਕਿਹੜੀ ਪੱਤੀ? ਸਾਡੇ ਬਜ਼ੁਰਗਾਂ ਨੂੰ, ਸਾਡੇ ਜਿਹੜੇ
ਪਾਪਾ ਜੀ ਸਨ, ਇਹਨਾਂ ਦੇ ਬ੍ਰਦਰ ਸਨ, ਸਾਨੂੰ ਇਹਨਾਂ ਨੂੰ ਖੁੰਬਾਂ ਵਾਲੇ ਕਹਿੰਦੇ ਸੀ। ਹਾਂਜੀ ਖੁੰਬਾਂ ਵਾਲੇ ਹੁੰਦੇ ਸੀ, ਸੁਣਦੇ ਹੁੰਦੇ ਸੀ। ਹਾਂਜੀ ਹਾਂਜੀ ਉਹਨਾਂ ਦੀਆਂ ਜ਼ਮੀਨਾਂ ਤੇ ਉਹ ਆਤੇ ਕੋਈ ਹੈ ਇਹਦੇ ਖੂਹੀ ਵਾਲਾ ਮਰਬਾ ਹੁੰਦਾ ਸੀ ਇਹਨਾਂ ਦਾ। ਜੀ ਖੂਹੀ ਵਾਲਾ ਉੱਥੇ ਖੂਹੀ ਵਾਲਾ ਮਰਬਾ ਕਹਿੰਦੇ ਸੀ ਉਹਨਾਂ ਦਾ। ਕੋਈ ਵਾਲਾ ਮਰਬਾ ਕੋਈ ਮਰਬਾ ਤੇ ਇਹਨਾਂ ਨੇ ਤੇ ਭਾਈ ਸਰਵਾਉਣਾ ਨਹੀਂ 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 ਵਾਲਾ ਮਰਬਾ ਹੈਗਾ ਫਿਰ ਹੋਣਾ ਦਾ ਉਹ ਤਾਂ ਕੋਈ ਨਾ ਲੜਦੇ ਆ। ਅੱਛਾ ਅੱਛਾ आता यही है। ਅੱਛਾ ਰਿੰਦ ਉਹ ਹਾਤਾ ਉਹ ਸੀ ਤੇ ਇਹ ਫਿਰ ਇਹ ਸਾਡਾ ਹੀ ਸੀ ਜੀ ਵੱਡਿਆਂ ਦਾ। ਅੱਛਾ ਤੁਹਾਡਾ ਉਹੀ ਆਤਾ ਇਹ ਅਫਜ਼ਲ ਸਾਹਿਬ ਤੁਹਾਡਾ ਉਹੀ ਜਿਹੜਾ ਵੰਡ ਤੋਂ ਪਹਿਲੇ ਦਾ ਉਹੀ ਘਰ ਚ ਅੱਛਾ 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 ਉਹੀ ਥਾਂ ਅੱਛਾ ਤੁਹਾਡਾ ਬਿਲਕੁਲ ਉਹੀ ਹੈ। ਅੱਛਾ 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 ਉਧਰ ਫਿਰ ਹੋਰ ਲੋਕ ਆ ਗਏ। ਹਾਂਜੀ ਅੱਛਾ ਫਿਰ ਤੁਹਾਡਾ ਉਹਨਾਂ ਨਾਲ ਤਾਲੁਕਾਤ ਸੀਗਾ ਤਾਂ ਕਰਕੇ ਫਿਰ ਤੁਸੀਂ ਹਾਂਜੀ ਹਾਂਜੀ ਅੱਛਾ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ। ਆ ਜਾਓ ਮੱਲੀ ਸਾਹਿਬ ਆ ਜਾਓ